ਭਗਵੰਤ ਮਾਨ ਆਪਣੀ ਕੁਰਸੀ ਤੇ ਬੈਠਾ, ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਜਿਹੜੀ ਹੁੰਦੀ ਸੀ ਕੈਪਟਨ ਅਮਰਿੰਦਰ ਵੇਲੇ ਵੀ, ਬਾਦਲ ਵੇਲੇ ਵੀ, ਉਸ ਦੀ ਥਾਂ ਦੇ ਉੱਤੇ ਭਗਤ ਸਿੰਘ ਔਰ BR ਅੰਬੇਦਕਰ ਦੀ ਹੈ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੀ ਪੋਰਟਰੇਟ ਲਾ ਦਿੱਤੀ ਗਈ ਹੈ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪਿਕਚਰ ਦਾ ਹਟਾਉਣਾ ਮਹਿਜ਼ ਇਹ ਨਹੀਂ ਹੈ ਕਿ ਕਿਹਦੀ ਕੀ ਪਸੰਦ ਹੈ, ਇਹ ਇੱਕ ਥਾਟ ਦਾ, ਕਿਉਂਕਿ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਅਸੀਂ ਸਰਕਾਰੇ ਖਾਲਸਾ ਜੀਓ ਦੀ ਗੱਲ ਕਰਦੇ ਹਾਂ, ਅਸੀਂ ਸਿੱਖ ਪ੍ਰਾਈਡ ਦੀ ਗੱਲ ਕਰਦੇ ਹਾਂ। ਭਗਤ ਸਿੰਘ ਦੀ ਯਾਦ 'ਚ ਗੁਰਦੁਆਰਿਆਂ 'ਚ ਅਖੰਡ ਪਾਠਾਂ ਦੇ ਭੋਗ ਨਹੀਂ ਪਾਏ ਜਾਂਦੇ। 1849 ਸਾਡੇ ਤੋਂ 150 ਸਾਲ ਪਹਿਲਾਂ ਦਾ ਉਸੇ ਪੰਜਾਬ ਦੀ ਧਰਤੀ ਦਾ ਉਹ ਪ੍ਰਾਈਡ ਜਿਹਨੂੰ ਦੁਨੀਆ ਐਕਨੋਲੇਜ ਕਰਦੀ ਹੈ, ਜਿਹੜਾ ਸੈਕੂਲਰਿਜ਼ਮ, ਪਰ ਕਿਉਂਕਿ ਕੇਜਰੀਵਾਲ ਦਾ ਏਜੰਡਾ, ਆਮ ਆਦਮੀ ਪਾਰਟੀ ਦਾ ਏਜੰਡਾ, RSS ਦਾ ਏਜੰਡਾ, ਉਹਨਾਂ ਨੂੰ ਉਹ ਸੂਟ ਕਰਦਾ ਜਿਹੜਾ ਉਹਨਾਂ ਦੇ ਹਿੰਦੂਵਾਦ ਜਾਂ ਰਾਸ਼ਟਰਵਾਦ ਦਾ ਪ੍ਰਤੀਕ ਹੈ। ਭਗਤ ਸਿੰਘ ਨੂੰ ਜਿਵੇਂ ਪ੍ਰੈਜ਼ੈਂਟ ਕੀਤਾ ਗਿਆ ਉੱਥੇ, ਜਿਵੇਂ ਇੱਕ ਫਿਲਮ ਭਗਤ ਸਿੰਘ ਦੇ ਉੱਤੇ ਜਿਹੜੀ ਬੜੀ ਪੋਪੂਲਰ ਹੋਈ ਸੀ, ਉਹਦੇ 'ਚ ਇੱਕ ਡਾਇਲੋਗ ਸੀ ਕਿ ਜਦੋਂ ਭਗਤ ਸਿੰਘ ਆਪਣੇ ਕੇਸ ਕਤਲ ਕਰਾ ਕੇ ਆਪਣੇ ਦੋਸਤਾਂ ਦੇ ਕੋਲ ਆਉਂਦਾ ਹੈ ਜਿਹੜੇ ਰੈਵੋਲੂਸ਼ਨਰੀ ਸੀ, ਤਾਂ ਉਹਨਾਂ 'ਚੋਂ ਇੱਕ ਪੁੱਛਦਾ ਹੈ ਕਿ ਬਈ ਭਗਤ ਸਿੰਘ ਤੁਮਾਰੇ ਕੇਸ਼ ਕਹਾਂ ਗਏ, ਤੇ ਉਹ ਕਹਿੰਦਾ ਭਾਰਤ ਮਾਤਾ ਕੋ ਅਰਪਣ ਕਰ ਦਿਏ। ਹੁਣ ਇਹ ਹੈ ਮੈਸੇਜ ਕਿ ਭਾਈ ਧਰਮ ਮੈਟਰ ਨਹੀਂ ਕਰਦਾ, ਜੇ ਭਾਰਤ ਮਾਤਾ ਦੀ ਜੈ ਕਰਨੀ ਹੈ ਤੇ ਫਿਰ ਜਿਹੜਾ ਹੈ ਉਹਦੇ ਲਈ ਉਹਨਾਂ ਦਾ ਉਹੀ ਸਿੰਬੋਲਿਜ਼ਮ ਹੈ। ਭਗਤ ਸਿੰਘ ਦੇ ਰੂਪ ਦੇ ਵਿੱਚ ਜਿਹਦੇ ਸਿਰ ਤੇ ਵਾਲ ਨਹੀਂ ਨੇ, ਇਹਦੇ ਵੀ ਨਹੀਂ ਨੇ ਭਗਵੰਤ ਮਾਨ ਦੇ, ਉਹ ਤਾਂ ਅਰਵਿੰਦ ਕੇਜਰੀਵਾਲ ਜਾਂ ਏਜੰਸੀਆਂ ਉਹਨਾਂ ਨੇ ਕਿਹਾ ਵੀ ਜੇ ਸਿੱਖਾਂ 'ਚ ਐਕਸੈਪਟੇਬਲ ਪਹਿਲਾਂ ਪੱਗ ਬੰਨ੍ਹ। ਸ਼ਾਹ ਮੁਹੰਮਦ ਜਿਹੜਾ ਪੰਜਾਬੀ ਸ਼ਾਇਰ ਹੈ, ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਟ੍ਰਿਬਿਊਟ ਦਿੰਦਾ ਹੈ ਤੇ ਉਹ ਕਹਿੰਦਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਅੱਗੇ ਉਹਨੇ ਇਲਾਕੇ ਕਿਹੜੇ ਕਿਹੜੇ ਫਤਿਹ ਕੀਤੇ। ਹੁਣ ਇਹ ਆਪਣੇ ਆਪ 'ਚ ਇੱਕ ਟ੍ਰਿਬਿਊਟ ਹੈ ਕਿ ਸ਼ਾਹ ਮੁਹੰਮਦ ਦਾ ਜਾਨ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਹਾਲਾਂਕਿ ਅਲਟੀਮੇਟਲੀ ਅੰਬੇਦਕਰ ਜਾਂ ਭਗਤ ਸਿੰਘ ਦੇ ਵੀ ਇਹ ਨਾਂ ਹੀ ਵਰਤੇ ਜਾ ਰਹੇ ਨੇ, ਨਾ ਤਾਂ ਇਹਨਾਂ 'ਚ ਕੋਈ ਇਹ ਭਗਤ ਸਿੰਘ ਜਾ ਕੇ ਇਵੇਂ ਜਿਵੇਂ ਕੇਜਰੀਵਾਲ ਦੇ ਤਰਲੇ ਕੱਢ ਕੇ ਰੋ ਪਿੱਟ ਕੇ ਜਿਵੇਂ ਦਾ ਇਹ ਕਰਦਾ, ਇਹ ਭਗਤ ਸਿੰਘ ਕਰੈਕਟਰ ਹੈ। ਭਗਤ ਸਿੰਘ ਕਰੈਕਟਰ ਇਹ ਨਹੀਂ ਹੈ। ਭਗਤ ਸਿੰਘ ਦੀ ਜੇ ਡਿਫਾਈਂਸ ਜਿਹੜੀ ਸਿੱਖਾਂ 'ਚ ਜਾਂ ਪੰਜਾਬ ਦੇ ਯੂਥ ਨੂੰ ਅੱਜ ਵੀ ਪਾਉਂਦੀ ਹੈ, ਉਹ ਚੈਲੰਜ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ। ਹੁਣ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਬਣ ਗਈ ਹੈ, ਅਤੇ ਜਿਹੜੀਆਂ ਬਿਆਨਬਾਜ਼ੀਆਂ ਨੇ ਜਾਂ ਅਦਰਵਾਈਜ਼ ਉਹਨਾਂ ਦੇ ਕੰਮ ਕਰਨ ਦਾ ਉਹ ਹੈ ਸਿਲਸਿਲਾ ਉਹ ਸ਼ੁਰੂ ਹੋ ਗਿਆ। ਅਤੇ ਇਹਦੇ ਵਿੱਚ ਮਤਲਬ ਆਮ ਆਦਮੀ ਪਾਰਟੀ ਨੂੰ ਮੁੱਖ ਰੱਖਦੇ, ਜਿਵੇਂ ਕਿ ਪਹਿਲਾਂ ਤੋਂ ਹੀ ਇੱਕ ਪੰਥਕ ਨਜ਼ਰੀਏ ਤੋਂ ਜਦੋਂ ਦੇਖਿਆ ਜਾ ਰਿਹਾ, ਅਤੇ RSS ਦੀ ਹੀ ਇੱਕ ਐਕਸਟੈਂਸ਼ਨ ਮੰਨੀ ਜਾ ਰਹੀ ਹੈ। ਸਿੱਖ ਚਿੰਤਕਾਂ ਵੱਲੋਂ ਜਿਹੜੇ ਸਕਾਲਰਸ ਨੇ ਉਹਨਾਂ ਦੇ ਵੀ ਬਿਆਨ ਆਏ ਆ, ਅਤੇ ਇਹਦੇ 'ਤੇ ਹਰ ਇੱਕ ਗੱਲ, ਹਰ ਇੱਕ ਛੋਟੇ ਕਦਮ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਉਹ ਕੀ ਕਰ ਰਹੇ ਆ, ਕਿਸ ਹਿਸਾਬ ਨਾਲ ਕਰ ਰਹੇ ਆ, ਅਤੇ ਸਿੱਖੀ ਨਜ਼ਰੀਏ ਤੋਂ ਉਹਦਾ ਜਿਹੜਾ ਇੰਪੈਕਟ ਹੈ ਉਹ ਕੀ ਆਉਂਦਾ ਹੈ। ਇਹਦੇ ਵਿੱਚ ਇੱਕ ਉਦਾਹਰਣ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਪੋਰਟਰੇਟ ਸੈਕਟਰੀਏਟ ਦੇ ਵਿੱਚੋਂ ਕੰਧ ਤੋਂ ਉਤਾਰਨ ਦੀ ਜਿਹੜੀ ਇੱਕ ਖਬਰ ਹੈ ਉਹ ਸਾਹਮਣੇ ਆਉਂਦੀ ਹੈ ਵੀ ਜੀ 3 ਕਮਰੇ ਨੇ ਉੱਥੇ, ਜਿਹੜਾ ਭਗਵੰਤ ਮਾਨ ਕੋਲ ਹੈ ਉਹਨਾਂ ਨੇ ਉਤਾਰ ਕੇ ਉੱਥੇ ਡਾਕਟਰ BR ਅੰਬੇਦਕਰ ਦੀ ਪਿਕਚਰ ਉੱਥੇ ਲਾਈ ਹੈ, ਅਤੇ ਨਾਲ ਉਹਦੇ ਭਗਤ ਸਿੰਘ ਦੀ ਫੋਟੋ ਲਾਈ ਹੈ। ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾਂ ਜਿਹੜਾ ਪੋਰਟਰੇਟ ਹੈ ਪਿਛਲੇ ਮੁੱਖ ਮੰਤਰੀਆਂ ਦੇ ਟਾਈਮਾਂ ਦੇ ਵਿੱਚ ਉਹ ਹਮੇਸ਼ਾ ਲੱਗਿਆ ਹੁੰਦਾ। ਸੋ ਇਹਨੂੰ ਸਿੱਖ ਸਫਾਂ ਦੇ ਵਿੱਚ ਕਾਫੀ ਚਰਚਾ ਇਸ ਮਸਲੇ ਦੀ ਹੋ ਰਹੀ ਹੈ। ਕਿਵੇਂ ਦੇਖਦੇ ਹੋ ਇਹਨੂੰ? ਪਹਿਲਾਂ ਇੱਕ ਜਨਰਲ ਤੁਹਾਡਾ ਕੀ ਨਜ਼ਰੀਆ ਇਸ ਬਾਰੇ? ਦੇਖੋ, ਅਸੀਂ ਕੰਸਿਸਟੈਂਟਲੀ 2014 ਦੇ ਪੀਰੀਅਡ ਤੋਂ ਹੀ, ਜਦੋਂ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਜਿਹੜਾ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ ਜਿਹਦਾ ਹੈਡ ਅਜੀਤ ਡੋਵਲ, ਉਸ ਵੱਲੋਂ ਫਾਈਨੈਂਸ ਕੀਤਾ ਗਿਆ ਅੰਨਾ ਹਜ਼ਾਰੇ ਦਾ ਅੰਦੋਲਨ 24/7 ਅੰਬਾਨੀ ਅਡਾਨੀ ਦੀ ਮਲਕੀਅਤ ਵਾਲੇ ਮੀਡੀਆ ਵੱਲੋਂ ਇਹਨਾਂ ਨੂੰ ਪ੍ਰੋਜੈਕਟ ਕੀਤਾ ਜਾਣਾ, ਔਰ ਉਸ ਸਾਰੇ ਤੋਂ ਬਾਅਦ ਇਹ ਮਾਰਚੂ ਜੇ ਕੱਦ ਵਾਲਾ ਇੱਕ ਉਹਨਾਂ ਦੇ IRS 'ਚ ਰਿਹਾ ਆਫਿਸਰ, ਜਿਸ ਦੇ ਗਲ ਦੇ ਦੁਆਲੇ ਇੱਕ ਮਫਲਰ ਅਤੇ ਖੌਂ ਖੌਂ ਕਰਦਾ ਉਹਦਾ ਇੱਕ ਬਿਮਾਰ ਜਿਹਾ ਇਮੇਜ, ਕਿ ਜਿਵੇਂ ਕਾਮਨਰ ਭਾਰਤ ਦਾ ਇੱਕ ਬਿਮਾਰ ਜਿਹਾ ਆਦਮੀ ਹੁੰਦਾ। ਔਰ ਇਸ ਨੂੰ ਤੁਸੀਂ ਜੰਤਰ ਮੰਤਰ ਦੇ ਧਰਨਿਆਂ 'ਚ ਦੇਖ ਸਕਦੇ ਸੀ, ਇਸ ਨੂੰ ਤੁਸੀਂ ਗੁਰਦੁਆਰਿਆਂ ਦੇ ਵਿੱਚ ਲਾਈਨ 'ਚ ਲੱਗਾ ਦੇਖ ਸਕਦੇ ਸੀ, ਇਸ ਨੂੰ ਹਰ ਥਾਂ ਦੇ ਉੱਤੇ
ਮਾਈਨੋਰਿਟੀ ਔਰ ਦੂਸਰਿਆਂ ਦੀ ਗੱਲ ਕਰਦਾ ਦੇਖ ਸਕਦੇ ਸੀ, ਔਰ ਬਾਹਰ ਆ ਕੇ ਵੀ ਇਹ ਚੁੱਪ ਚੁਪੀਤੇ ਕਿਸੇ ਗੁਰਦੁਆਰੇ 'ਚ ਚਲਾ ਗਿਆ, ਕਿਤੇ ਹੋਰ ਚਲਾ ਗਿਆ। ਸੋ ਇਹ ਇਵੇਂ ਹੀ ਸੀ ਜਿਵੇਂ ਤੁਸੀਂ ਇੱਕ ਇਮੇਜ ਬਿਲਡਿੰਗ ਕਰ ਰਹੇ ਹੋ, ਤੁਸੀਂ ਪੈਨੀਟਰੇਟ ਵੀ ਕਰ ਰਹੇ ਹੋ, ਸਮਝਣ ਦੀ ਕੋਸ਼ਿਸ਼ ਵੀ ਕਰ ਰਹੇ ਹੋ, ਔਰ ਆਪਣੇ ਆਪ ਨੂੰ ਤੁਸੀਂ ਸਾਫ਼ ਸੁਥਰਾ, ਇਮਾਨਦਾਰ, ਔਰ ਜ਼ਾਹਰ ਹੈ ਕਿ ਅੰਨਾ ਹਜ਼ਾਰੇ ਦਾ ਜਿਹੜੀ ਸਾਰੀ ਐਜੀਟੇਸ਼ਨ ਸੀ ਉਸ ਦਾ ਬੇਸ ਹੀ ਇਹ ਸੀ ਕਿ ਮਨਮੋਹਨ ਸਿੰਘ ਸਰਕਾਰ ਕਰਪਟ ਹੈ, ਔਰ ਜਿਹੜਾ ਇੱਕ ਆਯੋਗ ਜਾਂ ਕੀ ਲਫ਼ਜ਼ ਉਹਨਾਂ ਦਾ ਸੀ ਇਸਤੇਮਾਲ ਕਿ ਜੀ ਇਸ ਕਿਸਮ ਦਾ ਬਣਾਇਆ ਜਾਏ ਜਿਹੜਾ ਲੋਕਪਾਲ ਕਿ ਜਿਹੜਾ ਅਕਾਊਂਟੇਬਿਲਟੀ ਕਰੇ ਜੀ। ਹੁਣ ਜ਼ਾਹਰ ਹੈ ਕਿ ਉਸ ਸਿਸਟਮ ਦੇ ਵਿੱਚ ਕਰਪਸ਼ਨ ਦੀ ਫਿਲਟਰਿੰਗ ਲਈ ਜਾਂ ਕਰਪਸ਼ਨ ਦੇ ਅਗੇਂਸਟ ਬਹੁਤ ਸਾਰੇ ਕਾਨੂੰਨ ਨੇ। ਗੱਲ ਤਾਂ ਇਹ ਹੈ ਕਿ ਵੀ ਜਿਹਨੂੰ ਅਮਰੀਕਨ ਕਹਿੰਦੇ ਨੇ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ। ਹੁਣ ਜੇ ਉੱਥੇ ਸਿਸਟਮ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਬਾਰੇ ਇਹਨਾਂ ਦੇ ਹੀ ਆਪਣੇ ਗ੍ਰੇਟ ਬੰਗਾਲੀ ਸਕਾਲਰ ਜਿਹੜਾ ਕਾਫੀ 99 ਸਾਲ ਦੀ ਉਮਰ 'ਚ UK 'ਚ ਜਿਹਦੀ ਮੌਤ ਹੋਈ, ਨਿਰਾਦ ਚੌਧਰੀ। ਹੁਣ ਜੇ ਨਿਰਾਦ ਚੌਧਰੀ ਕਹਿੰਦਾ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਕਿ ਇਹਨਾਂ ਦੇ ਜੀਨਸ ਦੇ ਵਿੱਚ ਹੈ, ਤੁਸੀਂ ਕਿਹੜਾ ਸਿਸਟਮ, ਕਿਹੜਾ ਕਾਨੂੰਨ ਉੱਥੇ ਰਿਸ਼ਵਤ ਲੈਣ ਜਾਂ ਰਿਸ਼ਵਤ ਦੇਣ ਨੂੰ ਗੈਰ ਕਾਨੂੰਨੀ ਨਹੀਂ ਐਲਾਨਦਾ? ਕਿਹੜਾ ਕਾਨੂੰਨ ਐਗਜ਼ਿਸਟ ਨਹੀਂ ਕਰਦਾ ਜਿਹਦੇ ਥੱਲੇ? ਲੇਕਿਨ ਤੁਸੀਂ ਜਦੋਂ ਇੱਕ ਆਪਣਾ ਨੈਰੇਟਿਵ ਬਿਲਟ ਕਰਕੇ ਆਪਣੇ ਬੰਦਿਆਂ ਨੂੰ ਤੁਸੀਂ ਇੱਕ ਸਾਫ਼ ਸੁਥਰੇ ਪ੍ਰੋਜੈਕਟ ਕਰਨਾ ਹੈ ਤੇ ਉਹ ਬੜਾ ਕੇਅਰਫੁਲੀ ਪਲੈਨਡ, ਹਿਡੀਅਸਲੀ ਇੰਪਲੀਮੈਂਟਡ ਕਿ ਉਹਦੇ ਬਿਹਾਈਂਡ ਕੀ ਹੈ। ਔਰ ਉਹ ਇਸ ਕਿਸਮ ਦਾ ਸੀ ਅੰਨਾ ਹਜ਼ਾਰੇ ਦਾ। ਪਹਿਲਾਂ ਤਾਂ ਅੰਨਾ ਹਜ਼ਾਰੇ ਦੀ ਇਮੇਜ ਬਿਲਡਿੰਗ ਕੀਤੀ ਗਈ ਵੀ ਉਹ ਇੱਕ ਜਿਹੜਾ ਫੌਜ ਦਾ ਡਰਾਈਵਰ ਰਿਹਾ ਬੰਦਾ ਜਿਹਦਾ ਕੋਈ ਪਿਛੋਕੜ ਨਹੀਂ, ਉਹਨੂੰ ਮਹਾਤਮਾ ਗਾਂਧੀ ਬਣਾ ਕੇ ਪੇਸ਼ ਕਰ ਦਿੱਤਾ ਗਿਆ ਜੀ। ਉਹ ਵਰਤ ਵੀ ਰੱਖ ਰਿਹਾ ਉਹ ਦੂਜਾ, ਔਰ ਉਹਦੀ ਮਦਦ ਦੇ ਲਈ ਖੱਬਿਓਂ ਸੱਜਿਓਂ ਉਸ ਤੋਂ ਪਹਿਲਾਂ ਸਵਾਮੀ ਰਾਮਦੇਵ ਜਿਹਨੂੰ RSS ਨੇ ਪਬਲਿਕਲੀ ਐਲਾਨਿਆ ਹੋਇਆ ਕਿ ਇਹ ਸਾਡਾ ਹਿੰਦੂਤਵਾ ਦਾ ਐਂਬੈਸਡਰ ਹੈ, ਔਰ ਉਹਦੇ ਨਾਲ ਸ਼੍ਰੀ ਰਵੀ ਸ਼ੰਕਰ ਜਿਹੜਾ ਅਗੇਨ RSS ਦਾ ਹੀ ਉਸ ਲੈਵਲ ਦਾ ਬੰਦਾ। ਸੋ ਇਹਨਾਂ ਨੇ ਉਹ ਗਰਾਊਂਡ ਤਿਆਰ ਕੀਤੀ। ਅੰਨਾ ਹਜ਼ਾਰੇ ਨੇ ਉਹ ਆਪਣਾ ਜਿਹੜੀ ਹੈ ਉਹ ਸਟੇਜ ਦੇ ਉੱਤੇ ਆ ਕੇ ਬੈਠਾ, ਔਰ ਉਹਦੇ ਨਾਲ ਅਸੀਂ ਜਿਨ੍ਹਾਂ ਨੇ ਬਾਅਦ ਦੇ ਵਿੱਚ ਖੁੱਲ੍ਹ ਕੇ ਉਹਨਾਂ ਦੇ ਵਿੱਚ ਕਿਰਨ ਬੇਦੀ ਵੀ ਹੈ ਉਸ 'ਚ ਜਿਹੜੇ ਬੇਸ਼ੱਕ ਉਸ ਅੰਦੋਲਨ ਵੇਲੇ ਜਿਹੜੇ ਲੋਕ ਬਿਗਨਿੰਗ ਦੇ ਵਿੱਚ ਆਏ ਵੀ, ਸ਼ਸ਼ੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਜਾਂ ਈਵਨ ਬੰਬੇ ਫਿਲਮ ਇੰਡਸਟਰੀ ਦੇ ਕਈ ਐਕਟਰ, ਵੱਡੇ ਨਾਂ ਦੂਜੇ ਜਿਨ੍ਹਾਂ ਨੂੰ ਇਹ ਨਜ਼ਰ ਨਹੀਂ ਸੀ ਆਇਆ ਕਿ ਵੀ ਇਹਦੇ ਬਿਹਾਈਂਡ ਕੌਣ ਹੈ, ਉਹਨਾਂ ਨੂੰ ਲੱਗਿਆ ਕਿ ਵੀ ਵਾਕਿਆ ਹੀ ਸੁਸਾਇਟੀ ਦੇ ਵਿੱਚ ਕਰਪਸ਼ਨ ਬੜੀ ਡੂੰਘੇ ਲੈਵਲ ਤੇ ਹੈ, ਔਰ ਜੇ ਜਿਹੜਾ ਲੋਕਪਾਲ ਜਾਂ ਇਸ ਕਿਸਮ ਦੇ ਥੱਲੇ ਇਹਨੂੰ ਕੋਈ ਚੈੱਕ ਕੀਤਾ ਜਾ ਸਕੇ। ਕਿਉਂਕਿ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦਾ ਓਰੀਜਨ ਨਹੀਂ ਸਮਝੋਗੇ, ਜਿਹੜੇ ਸਾਡੇ ਸਿਆਣੇ ਬਜ਼ੁਰਗ ਸੀ ਉਹ ਕਹਿੰਦੇ ਸੀ ਗੱਲ ਦੀ ਤਹਿ ਤੱਕ ਜਾਓ ਜਾਂ ਉਸ ਤੋਂ ਵੀ ਜੜ ਤੱਕ ਜਾਓ, ਕਿ ਜਦੋਂ ਤੁਸੀਂ ਜੜ ਨੂੰ ਸਮਝੋਗੇ, ਕਿਉਂਕਿ ਜੜ ਉਸੇ ਬੀਜ ਚੋਂ ਨਿਕਲ, ਤੁਸੀਂ ਬੀਜ ਤੁਹਾਨੂੰ ਸਮਝ ਆ ਜਾਏਗਾ। ਤੇ ਜੇ ਤੁਹਾਨੂੰ ਬੀਜ ਦੀ ਖਸੂਸੀਆਤ, ਬੀਜ ਦਾ ਅਸਲਾ, ਬੀਜ ਦਾ ਮੁੱਢ ਇਹ ਸਮਝ ਆ ਜਾਏ ਤੇ ਫਿਰ ਉਹ ਪਲਾਂਟ 500 ਫੁੱਟ ਉੱਚਾ ਜਾਂਦਾ ਹੈ ਕਿ 50 ਫੁੱਟ ਉੱਚਾ ਜਾਂਦਾ ਹੈ, ਉਸ ਨੂੰ ਫਲ ਕੀ ਲੱਗ ਉਹਦੇ ਬੀਜ ਦੇ ਵਿੱਚ ਨਿਹਿਤ ਕੀਤਾ ਹੋਇਆ। ਸੋ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਬਿਲਟ ਕੀਤਾ ਗਿਆ, ਔਰ ਜਿਹੜੇ ਲੋਕ ਪਹਿਲੇ ਝਲਕਾਰੇ ਦੇ ਵਿੱਚ ਸੱਚਮੁੱਚ ਕਰਪਸ਼ਨ ਨੂੰ ਹਟਾਉਣ ਦੇ ਲਈ ਆਏ ਸੀ, ਸ਼ਸ਼ੀ ਭੂਸ਼ਣ, ਸ਼ਾਂਤੀ ਭੂਸ਼ਣ, ਦੂਜੇ, ਉਹ ਬਹੁਤ ਜਲਦੀ ਉਸ ਤੋਂ ਕਿਨਾਰਾ ਕਰ ਗਏ ਕਿਉਂਕਿ ਉਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਇਹ ਤਾਂ ਏਜੰਡਾ ਹੋਰ ਹੈ। ਔਰ ਫਿਰ ਜਿਵੇਂ ਅਰਵਿੰਦ ਕੇਜਰੀਵਾਲ ਦੀ ਪੋਲੀਟੀਕਲ ਪਾਰਟੀ ਬਣਾਈ ਗਈ, ਉਦੋਂ ਤਾਂ ਪਾਰਟੀ ਨਹੀਂ। ਸੋ ਉਸ ਸਾਰੇ ਅੰਨਾ ਹਜ਼ਾਰੇ ਕੈਂਪੇਨ ਦੀ ਜੇ ਕੋਈ ਪ੍ਰਾਪਤੀ ਹੈ ਉਹਨਾਂ ਦੇ ਲਿਹਾਜ਼ ਨਾਲ, ਜਿਹਨੂੰ ਉਹਨਾਂ ਨੇ ਬੜਾ ਸਕਸੈਸਫੁਲੀ ਫਿਰ ਜਿਹਦੀ ਮਾਰਕੀਟਿੰਗ ਕੀਤੀ, ਉਹ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਹੈ ਬੰਦਾ, ਉਹਦੇ ਰਾਹੀਂ ਆਮ ਆਦਮੀ ਪਾਰਟੀ। ਫਿਰ ਅਸੀਂ ਦੇਖਦੇ ਹਾਂ ਵੀ ਇਹੀ ਆਮ ਆਦਮੀ ਪਾਰਟੀ ਦਾ ਸਭ ਤੋਂ, ਕਿਉਂਕਿ ਦੇਖੋ RSS ਬਾਰੇ ਬੇਸ਼ੱਕ ਉਹ ਇੱਕ ਸਾਡੀ ਦੁਸ਼ਮਣ ਜਮਾਤ ਹੈ ਔਰ ਅਸੀਂ ਜਿਹੜਾ ਉਹਦੇ ਖਿਲਾਫ ਉਹਨੂੰ ਲੌਕ ਸਟਾਕ ਐਂਡ ਬੈਰਲ ਉਸ ਨੂੰ ਡਿਸਟਰੋਏ ਕਰਨ ਦੇ ਲਈ ਲੜ ਰਹੇ ਹਾਂ, ਪਰ ਦੁਸ਼ਮਣ ਦੀ ਵੀ ਜੇ ਗੱਲ ਕਰਨੀ ਹੋਏ ਤਾਂ ਉਹਨਾਂ ਦੇ ਕੋਲ ਬਹੁਤ ਵਧੀਆ ਥਿੰਕਿੰਗ ਸਿਸਟਮ ਹੈ, ਥਿੰਕ ਟੈਂਕਸ ਦਾ। ਐਗਜ਼ੀਕਿਊਟ ਕਿਵੇਂ ਪ੍ਰੋਜੈਕਟ ਨੂੰ ਕਰਨਾ ਹੈ, ਉਹਦੇ ਲਈ ਗਰਾਊਂਡ ਵਰਕ ਕਿਵੇਂ ਕਰਨਾ ਹੈ, ਕਦੋਂ ਸਟੈਪ ਬੈਕ ਕਰਨਾ ਹੈ ਤਾਂ ਕਿ 2 ਸਟੈਪ ਅੱਗੇ ਜਾਇਆ ਜਾ ਸਕੇ। ਲੇਟੈਸਟ ਉਦਾਹਰਨ ਤੁਸੀਂ ਦੇਖ ਸਕਦੇ ਹੋ, ਈਵਨ ਸਾਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਮੋਦੀ 3 ਖੇਤੀ ਕਾਨੂੰਨ ਵਾਪਸ ਲੈ ਸਕਦਾ, ਕਿ ਵੀ ਇਹ ਤਾਂ ਉਹਨਾਂ ਦੀ ਡਿਫੀਟ ਹੈ ਪੂਰੇ ਤੌਰ ਤੇ, ਜਿਹਨੂੰ ਉਹਨਾਂ ਨੇ ਇੱਕ
ਜਿਹੜਾ ਉਹ ਇੱਕ ਕਰਾਊਂਡ ਕਿੰਗ ਦੇ ਤੌਰ ਤੇ ਜਿਹੜਾ ਝੁਕਦਾ ਨਹੀਂ। ਲੇਕਿਨ ਉਹਨਾਂ ਨੇ ਜਦੋਂ ਹਿਸਾਬ ਲਾ ਲਿਆ ਕਿ ਵੀ ਇਹ ਤਾਂ ਖਾਲਿਸਤਾਨ ਦੀ ਸਟਰਗਲ ਨੂੰ ਨੇੜੇ ਲੈ ਆਇਆ ਕੰਮ, ਔਰ ਦੁਨੀਆ ਭਰ ਦੇ ਉਹਨਾਂ ਨੇ ਬਿਲਕੁਲ ਕੋਈ ਉਹ ਝਿਜਕੇ ਨਹੀਂ ਹੈ। ਉਹਨਾਂ ਨੇ ਕਿਹੜੀ ਕੋਈ ਅਰਦਾਸ ਕੀਤੀ ਹੁੰਦੀ ਹੈ। ਜਦੋਂ ਅਸੀਂ ਸਿੱਖਾਂ ਦੇ ਮਾਮਲੇ 'ਚ ਦੇਖਦੇ ਹਾਂ ਵੀ ਸਾਡਾ ਕੋਈ ਵੀ ਲੀਡਰ ਜਦੋਂ ਕੋਈ ਓਥ ਲੈ ਕੇ ਤੁਰਦਾ ਹੈ, ਤੇ ਭਾਵੇਂ ਉਹ ਪੋਲੀਟੀਕਲੀ ਕੋਈ ਪ੍ਰਾਪਤੀ ਵੀ ਕਰ ਲਏ, ਪਰ ਜੋ ਉਹਨੇ ਓਥ ਲਈ ਹੈ ਜੇ ਉਸ ਤੋਂ ਇੱਕ ਸਟੈਪ ਪਿੱਛੇ ਰਿਹਾ ਤਾਂ ਅਸੀਂ ਉਹਨੂੰ ਕੁੱਟ-ਕੁੱਟ ਕੇ ਆਪ ਹੀ ਮਾਰ ਦਿੰਦੇ ਹਾਂ। ਅਸੀਂ ਕਹਿੰਦੇ ਅਰਦਾਸ ਇਹ ਕੀਤੀ ਸੀ, ਅਸੀਂ ਦੇਖਿਆ ਮਾਸਟਰ ਤਾਰਾ ਸਿੰਘ ਦਾ ਕੀ ਹਾਲ ਹੋਇਆ, ਦੂਜਾ ਇਸ ਕੇ ਜੀ ਵਰਤ ਰੱਖ ਕੇ ਮੁੱਕਰ ਗਏ। ਹੁਣ ਕਿਉਂਕਿ ਉਹ ਅਰਦਾਸ ਦਾ ਇਹਨਾਂ ਦੀ ਤਾਂ ਜੋ ਵੀ ਇਹਨਾਂ ਨੇ ਲਾਈਨ ਲਈ, ਗਾਂਧੀਅਨ ਲਾਈਨ, ਜਦੋਂ ਇਹ ਅਰਵਿੰਦ ਕੇਜਰੀਵਾਲ ਪ੍ਰੋਜੈਕਟ ਗਾਂਧੀਅਨ ਦੇ ਥੱਲੇ ਹੋਇਆ, ਹੌਲੀ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਹਿੰਦੂਤਵਾ ਦਾ ਰਾਸ਼ਟਰਵਾਦ ਹੈ, ਹਿੰਦੂਤਵਾ ਦਾ ਸਾਵਰਕਰ ਦਾ, ਬਿਲਕੁਲ ਉਸ ਦੀ RSS ਦੀ ਡੈਫੀਨੇਸ਼ਨ ਤੋਂ ਨੈਕਸਟ ਜੇ ਕੋਈ ਡੈਫੀਨੇਸ਼ਨ ਦੇ ਕੇ ਲੋਕਾਂ ਦੇ ਵਿੱਚ ਔਰ ਪੰਜਾਬ 'ਚ ਘੁਸਪੈਠ ਕਰਨ 'ਚ ਹੀ ਨਹੀਂ, ਪੰਜਾਬ ਦੀ ਹਕੂਮਤ ਹਥਿਆਉਣ 'ਚ ਵੀ ਕਾਮਯਾਬ ਹੋਇਆ, ਤੇ ਉਹ ਅਰਵਿੰਦ ਕੇਜਰੀਵਾਲ ਹੈ। ਔਰ ਇਸ ਹਿੰਦੂਤਵਾ ਦੀ B ਟੀਮ ਦੀ ਫਾਈਨੈਂਸਿੰਗ ਜਿਹੜੀ ਪਹਿਲੀ ਸਟੇਜ ਦੇ ਉੱਤੇ ਹੁੰਦੀ ਹੈ, ਜੇ ਬਾਹਰ ਅਸੀਂ ਜਾਣਦੇ ਹਾਂ ਵੀ ਕਿੰਨਾ ਪੈਸਾ ਗਿਆ, ਕਿਵੇਂ ਪੈਸਾ ਲੁਟਾਇਆ ਗਿਆ, ਕਿਵੇਂ ਜਹਾਜ਼ਾਂ ਦੇ ਜਹਾਜ਼ ਭਰ ਕੇ ਜਿਹੜੇ ਨੇ ਉਹਦੇ ਵਲੰਟੀਅਰਸ ਵੀ ਗਏ। ਪਰ ਹਾਲਾਂ ਦੂਸਰੀ ਟਰਮ ਪਹੁੰਚਦਿਆਂ ਤੱਕ 2019 ਤੱਕ ਜਾਂ ਹੁਣ 2022 ਦੀਆਂ ਇਲੈਕਸ਼ਨਾਂ ਤੱਕ ਡਾਇਸਪੋਰਾ ਦਾ ਇੱਕ ਵੱਡਾ ਹਿੱਸਾ ਸਮਝ ਗਿਆ ਸੀ, ਲੇਕਿਨ ਆਲਰੇਡੀ ਉਹਨਾਂ ਨੂੰ ਫਿਰ ਉਸ ਪੈਸੇ ਦੀ ਬਹੁਤੀ ਲੋੜ ਵੀ ਨਹੀਂ ਸੀ ਰਹੀ। ਆਲਰੇਡੀ ਦਿੱਲੀ ਦੇ ਵਿੱਚ ਉਹਨਾਂ ਦੀ ਹਕੂਮਤ ਔਰ ਪੰਜਾਬ 'ਚ ਉਹਨਾਂ ਨੇ ਉਸ ਕਿਸਮ ਦੀਆਂ ਭੇਡਾਂ ਆਪਣੇ ਮਗਰ ਲਾ ਲਈਆਂ ਸੀ, ਜਿਨ੍ਹਾਂ ਨੂੰ ਅੱਜ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਉਹ, ਜਿਵੇਂ ਅੱਜ ਕਿਸੇ ਨੇ ਕਿਹਾ ਸੀ ਕਿ ਭਾਈ ਇਹ ਇਸ ਕਿਸਮ ਦਾ ਵੀ ਕੋਈ ਦੇਖਿਆ ਕਿ ਜਿਹੜੇ ਆਪਣੀ ਕਬਰ ਖੁਦਣ ਦੇ ਉੱਤੇ ਹੀ ਭੰਗੜੇ ਪਾ ਰਹੇ ਹੋਣ। ਸਾਡਾ ਹਾਲ ਤਾਂ ਅੱਜ ਇਹੀ ਹੈ। ਹੁਣ ਦੋ ਗੱਲਾਂ, ਜਿਵੇਂ ਅਸੀਂ ਜੜ ਦੀ ਗੱਲ ਕੀਤੀ ਹੈ, ਕੇਜਰੀਵਾਲ ਸਟੈਂਡ ਕਰਦਾ ਹੈ ਉਸ ਭਾਰਤ ਮਾਤਾ ਕੀ ਜੈ ਦਾ ਨਾਰਾ ਹਰ ਥਾਂ ਲਵਾਉਣਾ ਉਹਦਾ ਹਿੱਸਾ ਹੈ। ਇੰਡੀਆ ਦੀ ਯੂਨਿਟੀ ਇੰਟੈਗਰਿਟੀ ਦਾ ਪ੍ਰਤੀਕ ਇਹਨਾਂ ਦੇ ਕਹਿਣ ਮੁਤਾਬਕ ਤਿਰੰਗਾ ਝੰਡਾ, ਹਰ ਥਾਂ ਤਿਰੰਗੇ ਦੇ ਵਿੱਚ ਲਪੇਟ ਕੇ ਤਿਰੰਗਾ ਯਾਤਰਾਵਾਂ ਕਰਵਾਉਣਾ ਉਸ ਦਾ ਪਾਰਟ ਹੈ ਜੀ। ਮਾਈਨੋਰਿਟੀ ਦੇ ਹੱਕ 'ਚ ਜਦੋਂ ਤੋਂ ਦਿੱਲੀ ਦਾ ਇਹ ਚੀਫ ਮਿਨਿਸਟਰ ਬਣਦਾ ਹੈ, ਕਦੇ ਹਾਂ ਦਾ ਨਾਰਾ ਨਾ ਮਾਰਨਾ, ਜੰਤਰ ਮੰਤਰ ਦੇ ਉੱਤੇ, ਦੂਸਰੀ ਥਾਂ ਦੇ ਸ਼ਾਹੀਨ ਬਾਗ ਜਿੱਥੇ CAA ਔਰ ਦੂਸਰਿਆਂ ਦੇ ਖਿਲਾਫ ਕਿੰਨੀ ਐਜੀਟੇਸ਼ਨ ਚੱਲੀ ਦਿੱਲੀ ਦੇ ਵਿੱਚ ਹੈ, ਉੱਥੇ ਪਹੁੰਚਦਾ ਤੱਕ ਨਹੀਂ, ਆਉਂਦਾ ਤੱਕ ਨਹੀਂ ਹੈ। ਈਵਨ ਕਿਸਾਨ ਜਿਹੜਾ ਸਿੰਘੂ ਬਾਰਡਰ ਜਾਂ ਗਾਜ਼ੀਪੁਰ ਔਰ ਟਿਕਰੀ, ਉੱਥੇ ਵੀ ਉਹ ਨਹੀਂ ਜਾਂਦਾ ਹੈ। ਹੁਣ ਇਹ ਸਾਰਾ ਜਦੋਂ ਤੁਸੀਂ ਦੇਖੋਗੇ, ਔਰ ਜੰਮੂ ਕਸ਼ਮੀਰ ਦਾ ਜਦੋਂ ਰੁਤਬਾ ਖਤਮ ਕੀਤਾ ਜਾਂਦਾ ਹੈ, ਕੇਜਰੀਵਾਲ ਸਰਕਾਰ ਦੇ ਫੈਸਲੇ ਦੀ ਹਮਾਇਤ ਕਰਦਾ, ਭਗਵੰਤ ਮਾਨ ਇੱਕੋ ਇੱਕ MP ਜਿਹੜਾ ਉਹ ਉਸ ਦੇ ਖਿਲਾਫ ਵੋਟ ਨਹੀਂ ਪਾਉਂਦਾ ਹੈ। ਹੁਣ ਹੋਰ RSS ਦਾ ਕੀ ਏਜੰਡਾ ਹੈ? ਟ੍ਰਿਪਲ ਤਲਾਕ ਦਾ ਮੁੱਦਾ ਹੁੰਦਾ ਹੈ, ਕੇਜਰੀਵਾਲ RSS ਦੇ ਨਾਲ ਖਲੋਤਾ ਹੈ, ਮੋਦੀ ਦੇ ਨਾਲ। ਜੰਮੂ ਕਸ਼ਮੀਰ ਦਾ ਸਟੇਟਸ ਖਤਮ ਹੁੰਦਾ ਹੈ, ਉਹਦੇ ਨਾਲ ਖਲੋਤਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ, ਉਹ ਜਿਹੜਾ ਉਹ ਯੂਨੀਫਿਕੇਸ਼ਨ ਆਫ ਰਿਵਰਸ ਦੇ ਕਨਸੈਪਟ ਨਾਲ ਖਲੋਤਾ ਹੈ। ਪੰਜਾਬ ਦੀ ਸਰਹੱਦ ਤੋਂ ਲੈ ਕੇ ਆਲਮੋਸਟ 25,000 ਸਕੁਅਰ ਕਿਲੋਮੀਟਰ ਦੇ ਵਿੱਚ ਜਿਹੜੀ ਹੈ ਉਹ ਫੌਜ ਤਾਇਨਾਤ ਕਰਨ ਦੀ ਲਾਈਨ ਆਉਂਦੀ ਹੈ, ਉਹਨਾਂ ਦੇ ਹਵਾਲੇ ਬਾਰਡਰ ਸਿਕਿਉਰਿਟੀ ਦੇ, ਕੇਜਰੀਵਾਲ ਉਸ ਦੇ ਹੱਕ 'ਚ ਖਲੋਤਾ ਹੈ ਜੀ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪ੍ਰੋਫੈਸਰ ਭੁੱਲਰ ਔਰ ਦੂਸਰਾ ਉਹ ਅਸੀਂ ਜ਼ਿਕਰ ਕੀਤਾ ਹੈ ਕਿੱਥੇ। ਹੁਣ ਇਸ ਸਭ ਤੋਂ ਬਾਅਦ ਐਸਾ ਕਿਹੜਾ ਕੰਮ ਹੈ? ਔਰ ਦੇਖੋ ਇਹ ਆਪਣੇ ਆਪ ਨੂੰ, ਮੈਂ ਹੁਣ ਬੇਸ਼ੱਕ ਅਸੀਂ ਗੱਲ ਵੀ ਕਰ ਰਹੇ ਹਾਂ, ਸ਼ਰਮ ਵੀ ਮੈਂ ਮਹਿਸੂਸ ਕਰ ਰਹੇ ਹਾਂ ਕਿ ਕਿੱਥੇ ਸਾਡੇ ਕੋਲ ਅੱਜ ਜਿਹੜਾ ਪਿਛਲੇ 24 ਜਾਂ 48 ਘੰਟੇ 'ਚ ਕਾਫੀ ਡਿਸਕਸਿੰਗ ਪੁਆਇੰਟ ਬਣਿਆ ਕਿ ਵੀ, ਔਰ ਉਹ ਪਿਕਚਰ ਖੁਦ ਹੀ ਉਹਨਾਂ ਨੇ ਟਵੀਟ ਕੀਤੀ ਜਾਂ ਮੀਡੀਆ ਨੂੰ ਦਿੱਤੀ ਕਿ ਭਗਵੰਤ ਮਾਨ ਆਪਣੀ ਕੁਰਸੀ ਤੇ ਬੈਠਾ, ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਜਿਹੜੀ ਹੁੰਦੀ ਸੀ ਕੈਪਟਨ ਅਮਰਿੰਦਰ ਵੇਲੇ ਵੀ, ਬਾਦਲ ਵੇਲੇ ਵੀ, ਉਸ ਦੀ ਥਾਂ ਦੇ ਉੱਤੇ ਭਗਤ ਸਿੰਘ ਔਰ BR ਅੰਬੇਦਕਰ ਦੀ ਹੈ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੀ ਪੋਰਟਰੇਟ ਲਾ ਦਿੱਤੀ ਗਈ ਹੈ। ਹੁਣ ਦੇਖੋ ਕਿਸੇ ਕੌਮ ਦੇ ਲਈ ਪ੍ਰਾਈਡ ਕਿੱਥੋਂ ਨਿਕਲਦਾ? ਮੈਨੂੰ ਯਾਦ ਹੈ ਕਿ ਸਕੂਲ ਡੇਜ਼ ਦੇ ਵਿੱਚ ਸਾਡੇ ਇੱਕ ਗਿਆਨੀ ਟੀਚਰ ਪੰਜਾਬੀ ਦੇ ਸੀ, ਤੇ ਉਹਨਾਂ ਨੇ ਇਹ ਕਹਿਣਾ ਕਿ ਭਾਈ ਇਕੱਲਾ ਰਾਜ ਮੁਗਲਾਂ ਦਾ ਨਹੀਂ ਹੋਇਆ ਜਾਂ ਦੂਜਿਆਂ ਦਾ ਨਹੀਂ ਹੋਇਆ, ਸਿੱਖਾਂ ਨੇ ਵੀ ਅੱਧੀ ਸਦੀ ਰਾਜ ਕੀਤਾ ਜੀ। ਹੁਣ ਜੇ ਅਸੀਂ ਲੜਦੇ ਹੀ ਰਹਿੰਦੇ 100 ਸਾਲ ਤਾਂ ਅਸੀਂ ਲੜੇ ਹੀ ਹੈ, ਰਾਜ ਨਾ ਹਾਸਿਲ ਕੀਤਾ, ਫਿਰ ਉਹ ਜਿਹਾ ਰਾਜ ਜਿਹਨੂੰ ਜੇ BBC ਦਾ ਇੱਕ ਸਰਵੇ ਜਾਂ ਦੂਜਾ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਪੀਰੀਅਡ 'ਚ, ਹਾਲਾਂ ਉਹ ਮੋਨਾਰਕੀ ਸੀ,
ਬਾਦਸ਼ਾਹਤ ਸੀ ਜੀ ਔਰ ਸਿੱਖਾਂ ਦੀ ਆਬਾਦੀ ਉਸ ਰਾਜ ਦੇ ਵਿੱਚ 12-13% ਤੋਂ ਜ਼ਿਆਦਾ ਨਹੀਂ ਸੀ। ਮੈਜੋਰਿਟੀ ਮੁਸਲਮਾਨ ਸਨ, ਜਿਨ੍ਹਾਂ ਦੇ ਨਾਲ ਜਿਹੜੇ ਮੁਗਲ ਔਰ ਅਫਗਾਨ ਇਸਲਾਮ 'ਚ ਬਿਲੀਵ ਕਰਨ ਵਾਲੇ ਸੀ। 100 ਸਾਲ ਸਿੱਖ ਜਿਹੜੇ ਨੇ ਜਿਨ੍ਹਾਂ ਦੇ ਖਿਲਾਫ ਸਟਰਗਲ ਕੀਤੀ ਮੁਗਲਿਆ ਸਲਤਨਤ ਔਰ ਅਫਗਾਨਾਂ ਦੇ ਖਿਲਾਫ, ਲੇਕਿਨ ਇੱਕ ਵੀ ਮੁਸਲਮਾਨ ਪਰਸੀਕਿਊਟ ਨਹੀਂ ਹੁੰਦਾ। ਸਾਂਝਾ ਪੰਜਾਬ ਦਾ ਰਾਜ ਬਣਦਾ ਹੈ ਔਰ ਉਸ 'ਚੋਂ ਪ੍ਰਾਈਡ, ਇਕਨੋਮਿਕਲ ਪ੍ਰੋਸਪੈਰਿਟੀ, ਜਸਟਿਸ ਔਰ ਆਫਤਾਬ ਇਕਬਾਲ ਦੇ ਨਾਲ ਉਹਨਾਂ ਦੇ ਇੱਕ ਉਹਨਾਂ ਦਾ ਮੈਨੂੰ ਨਾਮ ਭੁੱਲ ਗਿਆ, ਉਹ ਕਾਫੀ ਉਹਨਾਂ ਦੇ ਜਿਹੜੇ ਨੇ ਉਹ ਰਾਇਲ ਖਾਨਦਾਨ 'ਚੋਂ ਨੇ, FJ ਉਹਨਾਂ ਨੂੰ ਉਹ ਕਹਿੰਦੇ ਨੇ। ਉਹ ਇੱਕ ਦਿਨ ਡਿਸਕਸ਼ਨ ਮਹਾਰਾਜਾ ਰਣਜੀਤ ਸਿੰਘ 'ਤੇ ਚੱਲ ਰਹੀ ਸੀ। ਉਹਨਾਂ ਨੇ ਉਹ ਕਹਿੰਦੇ ਕਿ ਵੀ ਸ਼ਾਹਜਹਾਂ ਦੇ ਪੀਰੀਅਡ ਤੱਕ ਜਿੰਨਾ ਮੁਗਲਿਆ ਸਲਤਨਤ ਦਾ ਰੈਵਨਿਊ ਸੀ ਉਸ ਤੋਂ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਦੇ ਐਮਪਾਇਰ ਦਾ ਸੀ। ਉਹ ਖੁਸ਼ਹਾਲੀ ਦੀ ਗੱਲ, ਜਸਟਿਸ, ਖੁਸ਼ਹਾਲੀ, ਮਜ਼ਹਬੀ ਆਜ਼ਾਦੀ ਔਰ ਹਰ ਇੱਕ ਦਾ ਇੱਕ ਧਿਆਨ ਰੱਖਣਾ। ਹੁਣ ਇਹੀ ਇਸ ਤੋਂ ਵੱਡੀ ਤਾਂ ਹੋਰ ਕੋਈ ਸੈਕੂਲਰਿਜ਼ਮ ਦੇ ਨਾਂ ਥੱਲੇ 75 ਸਾਲਾਂ 'ਚ ਮਾਈਨੋਰਟੀਜ਼ ਨਾਲ ਕੀ ਹੋਇਆ ਜੀ। ਹੁਣ ਜਿਹੜਾ ਔਰ ਪ੍ਰਾਈਡ ਹੈ, ਇਕੱਲਾ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦਾ ਨਹੀਂ ਹੈ। ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਤੇ ਸ਼ਾਹ ਮੁਹੰਮਦ ਜਿਹੜਾ ਪੰਜਾਬੀ ਸ਼ਾਇਰ ਹੈ, ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਟ੍ਰਿਬਿਊਟ ਦਿੰਦਾ ਹੈ ਤੇ ਉਹ ਕਹਿੰਦਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਅੱਗੇ ਉਹਨੇ ਇਲਾਕੇ ਕਿਹੜੇ ਕਿਹੜੇ ਫਤਿਹ ਕੀਤੇ। ਹੁਣ ਇਹ ਆਪਣੇ ਆਪ 'ਚ ਇੱਕ ਟ੍ਰਿਬਿਊਟ ਹੈ ਕਿ ਸ਼ਾਹ ਮੁਹੰਮਦ ਦਾ ਜਾਨ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਹੁਣ ਜਿਹੜਾ ਪ੍ਰਾਈਡ ਹੈ ਔਰ ਜਸਟ 1849 ਸਾਡੇ ਤੋਂ 150 ਸਾਲ ਪਹਿਲਾਂ ਦਾ ਉਸੇ ਪੰਜਾਬ ਦੀ ਧਰਤੀ ਦਾ ਉਹ ਪ੍ਰਾਈਡ ਜਿਹਨੂੰ ਦੁਨੀਆ ਐਕਨੋਲਜ ਕਰਦੀ ਹੈ, ਜਿਹੜਾ ਸੈਕੂਲਰਿਜ਼ਮ। ਪਰ ਕਿਉਂਕਿ ਕੇਜਰੀਵਾਲ ਦਾ ਏਜੰਡਾ, ਆਮ ਆਦਮੀ ਪਾਰਟੀ ਦਾ ਏਜੰਡਾ, RSS ਦਾ ਏਜੰਡਾ, ਉਹਨਾਂ ਨੂੰ ਉਹ ਸੂਟ ਕਰਦਾ ਜਿਹੜਾ ਉਹਨਾਂ ਦੇ ਹਿੰਦੂਵਾਦ ਜਾਂ ਰਾਸ਼ਟਰਵਾਦ ਦਾ ਪ੍ਰਤੀਕ ਹੈ। ਸ਼ਹੀਦ ਭਗਤ ਸਿੰਘ ਦਾ ਇੱਕ ਆਪਣਾ ਰੁਤਬਾ ਹੈ ਬਹਾਦਰੀ ਦੇ ਐਂਗਲ ਤੋਂ, ਦੂਜੇ ਤੋਂ। ਪਰ ਜੇ ਤੁਸੀਂ ਆਈਡੀਓਲੋਜੀਕਲੀ ਦੇਖੋ, 22-23 ਸਾਲ ਦਾ ਯੰਗ ਮੁੰਡਾ ਜਿਹੜਾ ਫਾਂਸੀ ਚੜ੍ਹ ਜਾਂਦਾ ਹੈ, ਅਜੇ ਉਹਦੀ ਆਈਡੀਓਲੋਜੀ ਇਨ ਦਾ ਮੇਕਿੰਗ ਸੀ। ਕਿਉਂਕਿ 1917 'ਚ ਰਸ਼ੀਅਨ ਇਨਕਲਾਬ ਆਇਆ, ਉਹਦਾ ਪ੍ਰਭਾਵ ਉਹਨੇ ਕਬੂਲ ਲਿਆ। ਪਹਿਲਾਂ ਫੈਮਿਲੀ ਦੇ ਵਿੱਚ ਆਰੀਆ ਸਮਾਜ ਰਨ ਹੁੰਦਾ ਸੀ, ਉਹਦਾ ਪ੍ਰਭਾਵ ਕਬੂਲਿਆ। ਅਕਾਲੀ ਐਜੀਟੇਸ਼ਨ, ਜੈਤੋ ਦਾ ਮੋਰਚਾ ਲੱਗਾ, ਉਹਦਾ ਵੀ ਸਿੱਖੀ ਪਾਰਟ ਤਾਂ ਸੀ। ਉਹਦੀਆਂ ਚਿੱਠੀਆਂ ਇੱਕ ਓਂਕਾਰ ਤੋਂ ਸ਼ੁਰੂ ਹੁੰਦੀਆਂ ਸੀ, ਜੇਲ੍ਹ 'ਚੋਂ ਲਿਖਿਆ। ਹਾਲਾਂ ਬਾਹਰਲੇ ਕਾਮਰੇਡਾਂ ਨੇ ਉਹਦੇ ਨਾਂ 'ਤੇ ਚਿੱਠੀਆਂ ਲਿਖ ਕੇ ਜੀ ਮੈਂ ਨਾਸਤਕ ਕਿਉਂ ਬਣਿਆ, ਜੋ ਕੋਈ ਉਹਦੀ ਲਿਖਤ ਨਹੀਂ ਹੈਗੀ। ਹਾਲਾਂ ਉਹ ਬਹੁਤ ਜਿਹੜਾ ਇੱਕ ਸੂਝਵਾਨ ਨੌਜਵਾਨ ਸੀ, ਲੇਕਿਨ ਇਨ ਦਾ ਮੇਕਿੰਗ ਸੀ। ਔਰ ਜਦੋਂ ਟੁਵਰਡਸ ਦਾ ਐਂਡ ਭਾਈ ਰਣਧੀਰ ਸਿੰਘ ਹੋਰਾਂ ਦੇ ਨਾਲ ਮੇਲ ਮੁਲਾਕਾਤ ਹੁੰਦੀ ਹੈ, ਉਹ ਆਪਣੀਆਂ ਸਿੱਖੀ ਦੀਆਂ ਜੜ੍ਹਾਂ ਨੂੰ ਪਛਾਣਦਾ। ਲੇਕਿਨ ਭਗਤ ਸਿੰਘ ਨੂੰ ਜਿਵੇਂ ਪ੍ਰੈਜ਼ੈਂਟ ਕੀਤਾ ਗਿਆ ਉੱਥੇ, ਜਿਵੇਂ ਇੱਕ ਫਿਲਮ ਭਗਤ ਸਿੰਘ ਦੇ ਉੱਤੇ ਜਿਹੜੀ ਬੜੀ ਪੋਪੂਲਰ ਹੋਈ ਸੀ, ਉਹਦੇ 'ਚ ਇੱਕ ਡਾਇਲੌਗ ਸੀ ਕਿ ਜਦੋਂ ਭਗਤ ਸਿੰਘ ਆਪਣੇ ਕੇਸ ਕਤਲ ਕਰਾ ਕੇ ਆਪਣੇ ਦੋਸਤਾਂ ਦੇ ਕੋਲ ਆਂਦਾ ਹੈ ਜਿਹੜੇ ਰੈਵੋਲੂਸ਼ਨਰੀ ਸੀ, ਤਾਂ ਉਹਨਾਂ 'ਚੋਂ ਇੱਕ ਪੁੱਛਦਾ ਹੈ ਕਿ ਬਈ ਭਗਤ ਸਿੰਘ ਤੁਮਾਰੇ ਕੇਸ਼ ਕਹਾਂ ਗਏ, ਤੇ ਉਹ ਕਹਿੰਦਾ ਭਾਰਤ ਮਾਤਾ ਕੋ ਅਰਪਣ ਕਰਦੀ ਹੈ। ਹੁਣ ਇਹ ਹੈ ਮੈਸੇਜ ਕਿ ਭਾਈ ਧਰਮ ਮੈਟਰ ਨਹੀਂ ਕਰਦਾ। ਜੇ ਭਾਰਤ ਮਾਤਾ ਦੀ ਜੈ ਕਰਨੀ ਹੈ ਤੇ ਫਿਰ ਜਿਹੜਾ ਹੈ ਉਹਦੇ ਲਈ ਉਹਨਾਂ ਦਾ ਉਹੀ ਸਿੰਬੋਲਿਜ਼ਮ ਹੈ। ਭਗਤ ਸਿੰਘ ਦੇ ਰੂਪ ਦੇ ਵਿੱਚ ਜਿਹਦੇ ਸਿਰ ਤੇ ਵਾਲ ਨਹੀਂ ਨੇ, ਇਹਦੇ ਵੀ ਨਹੀਂ ਨੇ ਭਗਵੰਤ ਮਾਨ ਦੇ, ਉਹ ਤਾਂ ਅਰਵਿੰਦ ਕੇਜਰੀਵਾਲ ਜਾਂ ਏਜੰਸੀਆਂ, ਉਹਨਾਂ ਨੇ ਕਿਹਾ ਵੀ ਜੇ ਸਿੱਖਾਂ 'ਚ ਐਕਸੈਪਟੇਬਲ, ਪਹਿਲਾਂ ਪੱਗ ਬੰਨ। ਤੁਸੀਂ ਦੇਖਦੇ ਹੋ ਕਿ ਭਾਈ ਪੱਗ ਵੀ ਹੁਣ ਕਿਵੇਂ ਬੰਨਣ ਲੱਗ ਗਿਆ। ਸੋ ਮਤਲਬ ਹੋਰ ਬਹੁ ਰੁਪਈਏ ਕੀ ਹੁੰਦੇ ਨੇ। ਇਹ ਤਾਂ ਇਹਦੀ ਤਾਂ ਯਕੀਨੀ ਭੁੱਖ, ਮੈਂ ਚੀਫ ਮਿਨਿਸਟਰ ਬਣ ਗਿਆ, ਰਨ ਕੌਣ ਕਰਦਾ, ਕੌਣ ਕਰੇਗਾ, ਕੌਣ ਕਰ ਰਿਹਾ। ਸੋ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪਿਕਚਰ ਦਾ ਹਟਾਉਣਾ ਮਹਿਜ਼ ਇਹ ਨਹੀਂ ਹੈ ਕਿ ਕਿਹਦੀ ਕੀ ਪਸੰਦ ਹੈ, ਇਹ ਇੱਕ ਥਾਟ ਦਾ। ਕਿਉਂਕਿ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਅਸੀਂ ਸਰਕਾਰੇ ਖਾਲਸਾ ਜੀਓ ਦੀ ਗੱਲ ਕਰਦੇ ਹਾਂ, ਅਸੀਂ ਸਿੱਖ ਪ੍ਰਾਈਡ ਦੀ ਗੱਲ ਕਰਦੇ ਹਾਂ। ਭਗਤ ਸਿੰਘ ਦੀ ਯਾਦ 'ਚ ਗੁਰਦੁਆਰਿਆਂ 'ਚ ਅਖੰਡ ਪਾਠਾਂ ਦੇ ਭੋਗ ਨਹੀਂ ਪਾਏ ਜਾਂਦੇ। ਭਗਤ ਸਿੰਘ ਬੇਸ਼ੱਕ ਉਹਨੂੰ ਐਜ਼ ਏ ਬਹਾਦਰ, ਐਜ਼ ਏ ਯੰਗ ਮੈਨ ਸਿੱਖ ਐਪਰੀਸ਼ੀਏਟ ਕਰਦੇ ਨੇ ਕਿ ਭਾਈ ਇਹ ਹੈ, ਲੇਕਿਨ ਉਹ ਸਾਡਾ ਰੋਲ ਮਾਡਲ ਨਹੀਂ ਹੈ। ਉਹਨੇ ਕੋਈ ਨਾ ਰਾਜ ਲਿਆ ਨਾ ਰਾਜ ਕਮਾਇਆ ਜਿਹਦਾ ਤੁਸੀਂ ਕੋਈ ਮਾਡਲ ਬਣਾ ਸਕਦੇ ਹੋ। ਡਾਕਟਰ BR ਅੰਬੇਦਕਰ ਬਹੁਤ ਵੱਡੇ ਸਕਾਲਰ, ਬੁੱਧੀਜੀਵੀ, ਕਾਨਸਟੀਟਿਊਸ਼ਨ ਦਿੱਤਾ, ਪਰ ਉਸੇ ਕਾਨਸਟੀਟਿਊਸ਼ਨ ਬਾਰੇ ਉਹਨਾਂ ਦੇ ਆਪਣੇ ਕੀ ਖਿਆਲ ਸੀ ਉਹ ਵੀ ਬਾਅਦ 'ਚ ਸੁਣ ਲਓ। ਜਦੋਂ ਕਿ ਨਹਿਰੂ ਨੇ ਉਹਨਾਂ ਨੂੰ ਹਰਵਾਇਆ ਉੱਥੋਂ, ਤੇ ਕਿਵੇਂ ਫਰਸਟ੍ਰੇਟ ਹੋ ਕੇ ਉਹਨਾਂ ਨੇ ਅਲਟੀਮੇਟਲੀ ਹਿੰਦੂ ਧਰਮ ਵੀ ਛੱਡਿਆ, ਬੁੱਧਿਸਟ ਬਣੇ। ਔਰ ਉਸ ਦੇ ਨਾਲ ਨਾਲ ਉਹਨਾਂ ਦਾ ਹਮੇਸ਼ਾ ਹੀ ਜਿਹੜਾ, ਜੇ ਤੁਸੀਂ
ਡਾਕਟਰ ਅੰਬੇਦਕਰ ਦੀ ਥਿੰਕਿੰਗ 'ਚੋਂ ਦੇਖੋਗੇ ਤੇ ਉਹ ਇਸ ਬ੍ਰਾਹਮਣਵਾਦ ਵਾਲੇ ਜਾਂ ਇਹ ਹਿੰਦੂਤਵਾਦ ਦਾ ਜਿਹੜਾ ਰਾਮ ਰਾਜ ਹੈ ਉਸ ਦੇ ਤਾਂ ਉਹ ਤਾਂ ਗਾਂਧੀ ਔਰ ਰਾਮ ਰਾਜ ਔਰ ਇਹ ਸਾਰੇ ਫਰਾਡ ਨੂੰ ਉਹਨਾਂ ਨੇ ਐਕਸਪੋਜ਼ ਕੀਤਾ ਹੈ। ਜੀ ਸੋ ਤੁਸੀਂ ਕਿਵੇਂ ਇੱਕੋ ਵੇਲੇ ਜਿਹੜਾ ਹੈ ਉਹ, ਹਾਲਾਂਕਿ ਅਲਟੀਮੇਟਲੀ ਅੰਬੇਦਕਰ ਜਾਂ ਭਗਤ ਸਿੰਘ ਦੇ ਵੀ ਇਹ ਨਾ ਹੀ ਵਰਤੇ ਜਾ ਰਹੇ ਨੇ, ਨਾ ਤਾਂ ਇਹਨਾਂ 'ਚ ਕੋਈ ਇਹ ਭਗਤ ਸਿੰਘ ਜਾ ਕੇ ਇਵੇਂ ਜਿਵੇਂ ਕੇਜਰੀਵਾਲ ਦੇ ਤਰਲੇ ਕੱਢ ਕੇ ਰੋ ਪਿੱਟ ਕੇ ਜਿਵੇਂ ਦਾ ਇਹ ਕਰਦਾ ਹੈ, ਇਹ ਭਗਤ ਸਿੰਘ ਕਰੈਕਟਰ ਹੈ। ਭਗਤ ਸਿੰਘ ਕਰੈਕਟਰ ਇਹ ਨਹੀਂ ਹੈ। ਭਗਤ ਸਿੰਘ ਦੀ ਜੇ ਡਿਫਾਈਂਸ ਜਿਹੜੀ ਸਿੱਖਾਂ 'ਚ ਜਾਂ ਪੰਜਾਬ ਦੇ ਯੂਥ ਨੂੰ ਅੱਜ ਵੀ ਪਾਉਂਦੀ ਹੈ, ਉਹ ਚੈਲੰਜ ਹੈ। ਚੈਲੰਜ ਜਿਹੜਾ ਹੈ ਉਹ ਉਹੀ ਹੈ ਜੋ ਭਗਤ ਸਿੰਘ ਖਲੋ ਕੇ ਅਦਾਲਤ ਦੇ ਵਿੱਚ ਕਹਿੰਦਾ ਹੈ ਕਿ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ ਕੰਨਾਂ ਤੋਂ ਬੋਲੀ ਹੋਏ ਤੇ ਉਹਨੂੰ ਸੁਣਾਉਣ ਦੇ ਲਈ ਫਿਰ ਧਮਾਕੇ ਕਰਨੇ ਪੈਂਦੇ ਨੇ। ਤੇ ਭਗਤ ਸਿੰਘ ਕਿਹਦੇ ਖਿਲਾਫ ਲੜਦਾ ਹੈ? ਉਸ ਟਿਰਨੀ ਦੇ, ਜ਼ੁਲਮ ਦੇ ਜਿਹੜੇ ਅੰਗਰੇਜ਼ ਕਰ ਰਹੇ ਨੇ। ਪਰ ਜੋ ਅੱਜ ਦੇਸੀ ਅੰਗਰੇਜ਼ਾਂ ਨੇ ਪਿਛਲੇ 75 ਸਾਲ 'ਚ ਔਰ ਸਿੱਖਾਂ ਦੇ ਪੰਜਾਬ 'ਚ ਕੀ ਭਗਵੰਤ ਮਾਨ ਨੇ ਜੂਨ 84 ਦੇ ਘੱਲੂਘਾਰੇ ਤੋਂ ਹੁਣ ਤੱਕ ਬਾਰੇ ਆਪਣੀ ਕਿਸੇ ਵੀ ਸਪੀਚ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੀ ਗੱਲ ਕੀਤੀ ਹੈ? ਕਿ ਉਹਨੂੰ ਨਜ਼ਰ ਨਹੀਂ ਆ ਰਿਹਾ ਕਸ਼ਮੀਰ ਦੇ ਵਿੱਚ ਕੀ ਜ਼ੁਲਮ ਹੋ ਰਿਹਾ? ਕੇਜਰੀਵਾਲ ਨੇ ਕੋਈ ਉਸ ਦੀ ਗੱਲ ਕੀਤੀ? ਇਹਦੇ ਉਲਟ ਉਹੀ ਕੇਜਰੀਵਾਲ ਤਿਰੰਗਿਆਂ ਦੇ ਨਾਲ ਲੈਸ ਹੋ ਕੇ ਸਰਕਾਰੀ ਖਰਚੇ ਦੀਆਂ ਗੱਡੀਆਂ ਲੈ ਕੇ ਅੰਮ੍ਰਿਤਸਰ 'ਚ ਆ ਕੇ ਤਿਰੰਗਿਆਂ ਨਾਲ ਰੋਡ ਸ਼ੋਅ ਕਰਕੇ ਕਹਿੰਦੇ ਕਿ ਜਿਹੜਾ ਵੀ ਫੌਜੀ ਮਰੇਗਾ ਸਰਹੱਦ ਦੇ ਉੱਤੇ ਉਹਨੂੰ ਵੀ 1 ਕਰੋੜ, ਜਿਹੜਾ ਪੰਜਾਬ ਪੁਲਿਸ ਦਾ ਕੋਈ ਫੌਜੀ ਸਿਪਾਹੀ ਮਰੇਗਾ ਕਿਸੇ ਆਪਰੇਸ਼ਨ 'ਚ ਉਹਨੂੰ ਵੀ 1 ਕਰੋੜ ਰੁਪਈਆ। ਹੁਣ ਇਹ ਗਰਾਊਂਡ ਤਿਆਰ ਕਰ ਲਈ ਗਈ ਹੈ। ਪੰਜਾਬ ਪੁਲਿਸ 'ਚ ਵੀ 80% ਤੋਂ ਜ਼ਿਆਦਾ ਸਿੱਖਾਂ ਦੇ ਮੁੰਡੇ ਨੇ, ਉਹ ਮਾਰਨਗੇ ਤੇ ਮਾਰਨ ਵਾਲੇ ਨੂੰ ਵੀ 1 ਕਰੋੜ ਤੇ ਜਿਨ੍ਹਾਂ ਦਾ ਮਾਰਿਆ ਗਿਆ ਉਹਨਾਂ ਦਾ ਟੱਬਰ ਰੋਲਣਗੇ। ਸੋ ਇਹਦੇ ਬਾਰੇ ਕੋਈ ਭੁਲੇਖਾ ਇਹ ਮੈਜ਼ ਇਹ ਨਹੀਂ ਹੈ ਕਿ ਕਿਹੜੀ ਫੋਟੋ ਲਾ ਲਈ ਤੇ ਕਿਹੜੀ ਲਾ ਦਿੱਤੀ। ਇਹ ਇੱਕ ਸੋਚ ਦਾ ਮੈਸੇਜ ਦਿੱਤਾ ਗਿਆ ਕਿ ਪੰਜਾਬ ਵਾਲਿਓ ਸਿੱਖੋ, ਭੁੱਲ ਜਾਓ ਤੁਸੀਂ ਰਾਜ ਕਰਨ ਦੀ ਗੱਲ ਨੂੰ। ਹੁਣ ਜਿਹੜਾ ਤੁਸੀਂ ਹਿੰਦੂਤਵਾਦ ਦੇ ਝੰਡੇ ਥੱਲੇ ਅਸੀਂ ਜਿਹੜਾ ਮਰਜ਼ੀ ਤੁਹਾਡਾ ਆਈਕਨ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ। ਜੀ ਡਾਕਟਰ ਸਾਹਿਬ, ਬਿਲਕੁਲ ਸੁਨੇਹਾ ਕੀ ਦਿੱਤਾ ਗਿਆ ਇਹ ਮੈਟਰ ਕਰਦਾ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਇਸ ਬ੍ਰੇਕ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਨਵੀਂ ਬਣੀ ਸਰਕਾਰ ਹੈ ਉਸ ਦੀ ਕਾਰਗੁਜ਼ਾਰੀ ਬਾਰੇ ਜਾਂ ਇਸੇ ਦਾ ਅਗਲਾ ਜਿਹੜਾ ਪ੍ਰਭਾਵ ਹੋਣਗੇ ਉਹ ਕੀ ਹੋਣਗੇ, ਉਹਦੇ ਤੇ ਵਿਚਾਰ ਚਰਚਾ ਕਰਾਂਗੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।